ਪੰਜਾਬੀ ਰੇਡੀਓ ਜੋ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੋ। ਖਬਰਾਂ ਤੇ ਮਾਰਾਂਗੇ ਚਾਤ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਦਲਵੀਰ ਸਿੰਘ ਗਿੱਲ ਲਾਈਵ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਅਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੋ ਬਸੜੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਤੇ ਚੱਲਦੇ ਹੁਣ ਜੀ ਅਸੀਂ ਪਟਿਆਲਾ ਸਟੂਡੀਓ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ 54 ਆਬਜ਼ਰਵਰ ਜਿਹੜੇ ਆ ਉਹ ਪੰਜਾਬ ਦੇ ਵਿੱਚੋਂ ਵਾਪਸ ਭੇਜੇ। ਇਹ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚੋਂ ਆਪਣੇ ਸਾਰੇ 54 ਜਿਹੜੇ ਆਬਜ਼ਰਵਰ ਸੀਗੇ ਜੀ ਉਹ ਵਾਪਸ ਦਿੱਲੀ ਭੇਜ ਦਿੱਤੇ ਨੇ। ਸੁੱਚਾ ਸਿੰਘ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪੰਜਾਬ ਬਨਾਮ ਬਾਹਰੀ ਮੁੱਦੇ ਦੇ ਉੱਤੇ ਜਿਹੜੀ ਚਰਚਾ ਚੱਲ ਰਹੀ ਸੀ ਉਹਨੂੰ ਪਾਸੇ ਕੀਤਾ ਗਿਆ। ਵਰਕਰਾਂ ਦੇ ਉੱਤੇ ਵੀ ਇਹਦਾ ਅਸਰ ਜਿਹੜਾ ਜੀ ਉਹ ਦਿਸ ਰਿਹਾ। 2.5 ਸਾਲ ਦੇ ਵਿੱਚ ਪਿਛਲੇ 2.5 ਸਾਲਾਂ ਦੇ ਵਿੱਚ ਪਹਿਲੀ ਵਾਰੀ ਪੰਜਾਬੀਆਂ ਨੂੰ ਸਟੇਟ ਕਮੇਟੀ ਜਿਹੜੀ ਹੈ ਜੀ ਉਹ ਪੰਜਾਬੀਆਂ ਦੀ ਬਣਾਈ ਹੈ। ਜਰਨੈਲ ਸਿੰਘ ਨੇ ਕਿਹਾ ਜੀ ਕਿ ਪਾਰਟੀ ਦਾ ਚਿਹਰਾ ਜਿਹੜਾ ਪੂਰੇ ਤਰੀਕੇ ਦੇ ਨਾਲ ਪੰਜਾਬੀ ਦਿਖੇ, ਅਜਿਹੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਲਗਭਗ ਮੁੱਦਾ ਜਿਹੜਾ ਜੀ ਉਹ ਖਤਮ ਹੋ ਗਿਆ। ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਾਸਤੇ ਵਾਈਸ ਪ੍ਰੈਜ਼ੀਡੈਂਟ, ਜੁਆਇੰਟ ਸੈਕਟਰੀ ਦੇ ਅਹੁਦੇਦਾਰ ਜਿਹੜੇ ਆ ਜੀ ਉਹ ਲਾਏ ਨੇ। ਜਿਹੜੇ ਟਿਕਟ ਨਾ ਮਿਲਣ ਕਰਕੇ ਨਾਰਾਜ਼ ਵਲੰਟੀਅਰ ਸੀਗੇ ਜੀ ਉਹਨਾਂ ਨੂੰ ਮਨਾਉਣ ਦੇ ਵਾਸਤੇ ਵਲੰਟੀਅਰ ਵੈਲਫੇਅਰ ਐਂਡ ਮੈਨੇਜਮੈਂਟ ਵਿੰਗ ਜਿਹੜਾ ਉਹ ਵੀ ਬਣਾ ਦਿੱਤਾ ਜੀ। ਅਬਜ਼ਰਵਰਾਂ ਦੇ ਕਰਕੇ ਪਾਰਟੀ ਦੇ ਜਿਹੜੇ ਲੋਕਲ ਨੇਤਾ ਸੀ ਜਿਹੜੀ ਉਹਨਾਂ ਦੇ ਵਿੱਚ ਨਾਰਾਜ਼ਗੀ ਸੀਗੀ ਜੀ, ਉਹਨੂੰ ਅਕਾਲੀ ਦਲ ਤੇ ਕਾਂਗਰਸ ਨੇ ਵਾਹਵਾ ਹਵਾ ਜਿਹੜੀ ਹੈ ਜੀ ਉਹ ਦਿੱਤੀ ਸੀ, ਜਿਹਦੇ ਕਰਕੇ ਅਜਿਹਾ ਫੈਸਲਾ ਜਿਹੜਾ ਜੀ ਉਹ ਲਿਆ ਗਿਆ। ਜਿਹੜੇ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਜਿੰਨੀਆਂ ਪ੍ਰੈਸ ਕਾਨਫਰੰਸ ਨੇ ਉਹਦੇ ਵਿੱਚ ਜਾਂ ਤਾਂ ਦਿਸ ਰਹੇ ਨੇ ਜੀ ਜਰਨੈਲ ਸਿੰਘ ਹੁਰੀ, ਜਾਂ ਫਿਰ ਜਿਹੜੇ ਲੋਕਲ ਆਗੂ ਨੇ ਗੁਰਪ੍ਰੀਤ ਸਿੰਘ ਘੁੱਗੀ, ਭਗਵੰਤ ਮਾਨ ਤੇ ਸੰਜੇ ਸਿੰਘ ਹੁਰੇ ਜਿਹੜੇ ਨੇ ਜੀ ਉਹ ਦਿਸ ਰਹੇ ਨੇ। ਕੋਈ ਅਬਜ਼ਰਵਰ ਜਿਹੜਾ ਜੀ ਉਹਦੀ ਕਿਸੇ ਕਿਸਮ ਦੀ ਕੋਈ ਸਰਗਰਮੀ ਜਿਹੜੀ ਹੈ ਜੀ ਉਹ ਨਹੀਂ ਰਹਿ ਗਈ। ਸੋ ਇਹ ਮੁੱਦਾ ਜਿਹੜਾ ਸੀਗਾ ਜੀ ਵਿਰੋਧੀਆਂ ਤੋਂ ਇੱਕ ਕਿਸਮ ਦੇ ਨਾਲ ਆਮ ਆਦਮੀ ਪਾਰਟੀ ਨੇ ਜਿਹੜਾ ਜੀ ਉਹ ਖੋਹ ਲਿਆ ਕਿ ਇਹਦੇ ਉੱਤੇ ਸਿਰਫ ਦਿੱਲੀ ਵਾਲਿਆਂ ਦਾ ਕੰਟਰੋਲ ਹੈ ਜੀ। ਇਹ ਗੱਲ ਤਾਂ ਉਹਨਾਂ ਦੇ ਹੱਥੋਂ ਗਈ ਹੈ। ਤੇ ਅੱਗੇ ਆਪਾਂ ਸਾਰਕ ਸਿਖਰ ਸੰਮੇਲਨ ਦੀ ਗੱਲ ਕਰਦੇ ਹਾਂ, ਉਹ ਵੀ ਲੱਗਦਾ ਹੈ ਕਿ ਉਹ ਰੋਕੀ ਜਾਵੇਗਾ। ਤਕਰੀਬਨ ਰੁਕ ਗਿਆ ਜੀ। ਭਾਰਤ ਦੇ ਵੱਲੋਂ ਜਿਹੜੀਆਂ ਕੁਝ ਕੂਟਨੀਤਿਕ ਕੋਸ਼ਿਸ਼ਾਂ ਜਿਹੜੀਆਂ ਦੀ ਉਹ ਕੀਤੀਆਂ ਜਾ ਰਹੀਆਂ ਨੇ। ਜਿਹੜਾ ਉਰੀ ਦੇ ਵਿੱਚ ਹਮਲਾ ਹੋਇਆ ਸੀਗਾ ਉਸ ਤੋਂ ਬਾਅਦ ਉਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਸਾਰਕ ਸਿਖਰ ਸੰਮੇਲਨ ਤੋਂ ਪੈਰ ਪਛਾਂ ਖਿੱਚਣੇ ਇੱਕ ਵੱਡਾ ਕਦਮ ਸੀਗਾ ਜੀ। ਇਹਦੇ ਨਾਲ ਕੁਝ ਹੋਰ ਮੁਲਕ ਜਿਹੜੇ ਨੇ ਜੀ ਉਹ ਭਾਰਤ ਦੇ ਨਾਲ ਆਏ ਨੇ, ਜਿਹਦੇ ਵਿੱਚ ਭੂਟਾਨ ਸ਼ਾਮਲ ਹੈ, ਇਹਦੇ ਵਿੱਚ ਬੰਗਲਾਦੇਸ਼ ਜਿਹੜਾ ਜੀ ਉਹ ਸ਼ਾਮਲ ਹੈ, ਔਰ ਇਹਦੇ ਵਿੱਚ ਜਿਹੜਾ ਜੀ ਇਹ ਨੇਪਾਲ ਉਹ ਵੀ ਸ਼ਾਮਲ ਦੱਸੀਦਾ। ਨੇਪਾਲ ਨੇ ਹਾਲਾਂਕਿ ਇਹ ਗੱਲ ਕਹੀ ਆ ਕਿ ਤੁਸੀਂ ਜਗ੍ਹਾ ਜਿਹੜੀ ਹੈ ਜੀ ਉਹ ਬਦਲ ਦਿਓ, ਸਾਰਕ ਸਿਖਰ ਸੰਮੇਲਨ ਰੱਦ ਨਾ ਕਰੋ। ਸਾਰਕ ਮੁਲਕਾਂ ਦੇ ਇਸ ਹਰ ਵਾਰੇ ਹੋਣ ਵਾਲੇ ਸੰਮੇਲਨ ਨੂੰ ਜਿਹੜਾ ਕਿ 8 ਤੇ 9 ਤਰੀਕ ਨੂੰ ਨਵੰਬਰ ਨੂੰ ਜਿਹੜਾ ਜੀ ਪਾਕਿਸਤਾਨ ਦੇ ਇਸਲਾਮਾਬਾਦ ਦੇ ਵਿੱਚ ਹੋਣਾ ਸੀਗਾ, ਜੇ ਇਹਦੇ ਵਿੱਚ ਕਿਸੇ ਇੱਕ ਮੁਲਕ ਦਾ ਮੁਖੀ ਸ਼ਾਮਲ ਨਹੀਂ ਹੁੰਦਾ ਉਸ ਸਿਖਰ ਸੰਮੇਲਨ ਨੂੰ ਰੱਦ ਸਮਝਿਆ ਜਾਂਦਾ। ਇੰਨੇ ਮੁਲਕਾਂ ਦੇ ਵੱਲੋਂ ਜਿਹੜਾ ਜੀ ਉਹ ਪੈਰ ਪਛਾਂ ਖਿੱਚ ਲੈਣ ਤੋਂ ਬਾਅਦ ਪਾਕਿਸਤਾਨ ਜਿਹੜਾ ਉਹ ਵਿਸ਼ਵ ਪੱਧਰ ਦੇ ਉੱਤੇ ਜਿਹੜਾ ਵਿਸ਼ਵ ਭਾਈਚਾਰਾ ਜੀ ਉਹਦੇ ਵਿੱਚ ਉਹਦੀ ਕਾਫੀ ਕਿਰਕਰੀ ਜਿਹੜੀ ਹੈ ਜੀ ਉਹ ਹੋ ਰਹੀ ਹੈ। ਔਰ ਭਾਰਤ ਦੇ ਵੱਲੋਂ ਇਸੇ ਤਰੀਕੇ ਦੀਆਂ ਕੁਝ ਹੋਰ ਪਾਬੰਦੀਆਂ ਜਿਹੜੀਆਂ ਜੀ ਉਹ ਕੂਟਨੀਤਿਕ ਸੰਬੰਧਾਂ ਨੂੰ ਜਿਹੜਾ ਜੀ ਪਾਸੇ ਕਰਨ ਕਰਕੇ ਲਾਈਆਂ ਜਾ ਰਹੀਆਂ ਨੇ। ਵੈਸੇ ਦੇਖਿਆ ਜਾਵੇ ਤਾਂ ਜਿਹੜੀਆਂ ਕੁਝ ਇੱਥੇ ਮੀਡੀਆ ਹੈਗਾ ਜੀ, ਜਿਹੜੇ ਨਿਊਜ਼ ਚੈਨਲਾਂ ਵਾਲੇ ਜਾਂ ਜਿਹੜੀਆਂ ਕੁਝ ਅਖਬਾਰਾਂ ਵਾਲੇ ਬਹੁਤ ਤੱਤਾ ਲਿਖ ਰਹੇ ਨੇ ਪਿਛਲੇ ਦਿਨਾਂ ਤੋਂ ਕਿ ਜਿਹੜਾ ਜਵਾਬ ਦੇਣਾ ਚਾਹੀਦਾ। ਜਵਾਬ ਦੇਣ ਦਾ ਇਹ ਜਿਹੜਾ ਤਰੀਕਾ ਹੈ ਇਹਨੂੰ ਸਹੀ ਜਿਹੜਾ ਉਹ ਕਿਹਾ ਜਾਣਾ ਚਾਹੀਦਾ ਹੈ, ਕਿਉਂਕਿ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ। ਜਿਹੜੇ ਲੋਕ ਭਾਲਦੇ ਨੇ ਕਿ ਜੰਗ ਜਿਹੜੀ ਹੈ ਜੀ ਉਹ ਲੱਗਣੀ ਚਾਹੀਦੀ ਹੈ, ਸ਼ਾਇਦ ਉਹਨਾਂ ਨੂੰ ਜੰਗ ਦੇ ਹੋਣ ਵਾਲੇ ਨੁਕਸਾਨਾਂ ਦੇ ਬਾਰੇ ਦੇ ਵਿੱਚ ਬਹੁਤੀ ਜਾਣਕਾਰੀ ਨਹੀਂ ਹੈਗੀ, ਨਾ ਇਹਨਾਂ ਦਾ ਕੁਝ ਜਿਹੜਾ ਜੀ ਉਹ ਜਾਣਾ। ਇਹਦੇ ਵਿੱਚ ਕੁਝ ਸੰਪਾਦਕ ਤੱਤਾ ਲਿਖਣ ਵਾਲੇ ਸ਼ਾਮਲ ਨੇ ਤੇ ਕੁਝ ਸ਼ਿਵ ਸੈਨਾ ਵਰਗੀਆਂ ਭੂਤਰੀਆਂ ਹੋਈਆਂ ਜਥੇਬੰਦੀਆਂ ਵੀ ਜਿਹੜੀਆਂ ਸ਼ਾਮਲ ਨੇ, ਜਿਨ੍ਹਾਂ ਦਾ ਕਦੀ ਵਾਲ ਵੀ ਵਿੰਗਾ ਨਹੀਂ ਹੋਇਆ ਜੰਗਾਂ ਦੇ ਵਿੱਚ, ਉਹੀ ਜੰਗ ਦਾ ਬਹੁਤਾ ਰੌਲਾ ਪਾ ਰਹੀਆਂ ਨੇ। ਬਿਲਕੁਲ ਜੀ, ਉਹ ਤਾਂ ਜੰਗ ਦੇ ਲਾਗੇ ਵੀ ਨਹੀਂ ਬੈਠੇ ਹੋਏ, ਤੇ ਇਸ ਕਰਕੇ ਉਹਨਾਂ ਨੂੰ ਇਸ ਦੀ ਪਤਾ ਹੀ ਨਹੀਂ ਕਿ ਇਹਦਾ ਨੁਕਸਾਨ ਕਿੰਨਾ ਹੈ। ਤੇ ਅੱਗੇ ਆਪਾਂ ਜਗਦੀਸ਼ ਗਗਨੇਜਾ ਦੀ ਮੌਤ ਹੋਈ ਆ, ਗੋਲੀਆਂ ਵੱਜੀਆਂ ਤੇ ਉਸ ਦੀ ਜਾਂਚ ਸ਼ੁਰੂ ਸੀਗੀ, ਪਰ ਹੁਣ ਦਸ਼ਮੇਸ਼ ਰੈਜੀਮੈਂਟ ਨੇ ਇਸ ਦੀ ਜ਼ਿੰਮੇਵਾਰੀ ਲਈ।
ਕੁਝ ਆਰਐਸਐਸ ਦੇ ਆਗੂ ਜਗਨੇਸ਼ ਗਗਨੇਜਾ ਦੇ ਸ਼ਰਧਾਂਜਲੀ ਸਮਾਗਮ ਤੋਂ ਇੱਕ ਦਿਨ ਬਾਅਦ ਆਪਣੇ ਆਪ ਨੂੰ ਖਾਲਿਸਤਾਨ ਪੱਖੀ ਦੱਸਣ ਵਾਲੀ ਜਥੇਬੰਦੀ ਦਸ਼ਮੇਸ਼ ਰੈਜੀਮੈਂਟ ਨੇ ਗਗਨੇਜਾ ਨੂੰ ਮਾਰਨ ਦੀ ਜ਼ਿੰਮੇਵਾਰੀ ਜਿਹੜੀ ਉਹ ਲਈ ਹੈ। ਮੀਡੀਆ ਨੂੰ ਈਮੇਲ ਤੇ WhatsApp ਦੇ ਰਾਹੀਂ ਜਾਰੀ ਕੀਤੇ ਗਏ ਇੱਕ ਚਿੱਠੀ ਦੇ ਵਿੱਚ ਜਥੇਬੰਦੀ ਨੇ ਇਹ ਦਾਅਵਾ ਕੀਤਾ ਕਿ ਉਹਨਾਂ ਨੇ ਗਗਨੇਜਾ, ਸ਼ਿਵ ਸੈਨਾ ਦੇ ਇੱਕ ਹੋਰ ਆਗੂ ਦੁਰਗਾ ਪ੍ਰਸਾਦ ਗੁਪਤਾ ਜਿਹੜਾ ਹੈ ਜੀ ਉਹਦੇ ਉੱਤੇ ਜਿਹੜਾ ਜੀ ਉਹ ਹਮਲਾ ਕੀਤਾ ਸੀਗਾ ਔਰ ਲੁਧਿਆਣੇ ਦੇ ਵਿੱਚ ਆਰਐਸਐਸ ਦੀ ਸ਼ਾਖਾ ਦੇ ਉੱਤੇ ਹਮਲਾ ਵੀ ਕਰਨ ਦੀ ਦਸ਼ਮੇਸ਼ ਰੈਜੀਮੈਂਟ ਦੇ ਵੱਲੋਂ ਇਹ ਜਿਹੜੀ ਚਿੱਠੀ ਆ 28 ਸਤੰਬਰ ਨੂੰ ਲਿਖੀ ਗਈ ਆ। ਇਹਦੇ ਉੱਤੇ ਰਜਿੰਦਰ ਸਿੰਘ ਜਿੰਦਾ ਦੇ ਸਾਈਨ ਜਿਹੜੇ ਆ ਜੀ ਉਹ ਦੱਸੇ ਗਏ ਆ। ਇਸ ਚਿੱਠੀ ਦੇ ਵਿੱਚ ਇਹ ਵੀ ਆਖਿਆ ਗਿਆ ਜੀ ਕਿ ਪੰਜਾਬ ਦੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਤੇ ਉਹਨਾਂ ਦੇ ਪਰਿਵਾਰ ਦੇ ਉੱਤੇ ਦੋਸ਼ ਲਾਏ ਗਏ ਆ ਕਿ ਉਹਨਾਂ ਨੇ ਸਿੱਖ ਜਵਾਨੀ ਦਾ ਨਸ਼ਿਆਂ ਦੇ ਰਾਹੀਂ ਘਾਣ ਕੀਤਾ। ਇਸ ਲਈ ਜਥੇਬੰਦੀ ਨੇ ਪੰਜਾਬ ਦੀਆਂ ਦੂਜੀਆਂ ਰਾਜਸੀ ਪਾਰਟੀਆਂ ਨੂੰ ਵੀ ਬਰਾਬਰ ਦਾ ਦੋਸ਼ੀ ਜਿਹੜਾ ਜੀ ਉਹ ਦੱਸਿਆ। ਚਿੱਠੀ ਦੇ ਵਿੱਚ ਇਹ ਵੀ ਕਿਹਾ ਗਿਆ ਜੀ ਕਿ ਪੰਜਾਬ 'ਚ ਚਿੱਟਾ ਤੇ ਸਮੈਕ ਵੇਚਣ ਵਾਲਿਆਂ ਬਾਰੇ ਸਬੂਤਾਂ ਸਣੇ ਜਥੇਬੰਦੀ ਨੂੰ ਸੂਚਿਤ ਜਿਹੜਾ ਕੀਤਾ ਜਾਵੇ। ਜਿਹੜੇ ਦੋਸ਼ੀ ਪਾਏ ਗਏ ਸਾਰਿਆਂ ਨੂੰ ਸਬਕ ਜਿਹੜਾ ਜੀ ਉਹ ਸਿਖਾਇਆ ਜਾਊਗਾ। ਪੁਲਿਸ ਜਿਹੜੀ ਹੈ ਜੀ ਉਹ ਇਸ ਚਿੱਠੀ ਦੀ ਅਣਜਾਣਤਾ ਜਿਹੜੀ ਹੈ ਜੀ ਉਹ ਦਿਖਾ ਰਹੀ ਹੈ ਕਿ ਉਹਨਾਂ ਕੋਲੇ ਕੁਝ ਨਹੀਂ ਪਤਾ। ਐਕਚੁਅਲੀ ਜਿਹੜੀ CBI ਕੋਲੇ ਜਾਂਚ ਹੈ ਜਗਦੀਸ਼ ਗਗਨੇਜਾ ਕੇਸ ਦੀ, ਆਪਾਂ 2-3 ਦਿਨ ਪਹਿਲਾਂ ਸਾਂਝੀ ਕੀਤੀ ਸੀਗੀ ਨਿਊਜ਼ ਕਿ ਜਿਹੜਾ ਇਹ ਮਾਮਲਾ ਇਹ ਬਠਿੰਡੇ ਤੱਕ ਇਹਦੀਆਂ ਤਾਰਾਂ ਚਲੇ ਗਈਆਂ। ਉੱਥੇ ਪਿਛਲੇ ਦਿਨੀ ਪੁਲਿਸ ਮੁਕਾਬਲੇ ਦੇ ਵਿੱਚ ਮਾਰੇ ਗਏ ਦਵਿੰਦਰ ਬੰਬੀਹਾ ਦੇ ਸਾਥੀਆਂ ਤੋਂ ਪੁੱਛਗਿੱਛ ਜਿਹੜੀ ਹੈ ਜੀ ਕੁਝ CBI ਨੇ ਕੀਤੀ ਆ। ਜਿਹੜੀ ਦਸ਼ਮੇਸ਼ ਰੈਜੀਮੈਂਟ ਹੈ ਇਹਦਾ ਨਾਮ ਪਹਿਲਾਂ ਕਦੇ ਨਹੀਂ ਸੁਣਿਆ। ਹੋ ਸਕਦਾ ਹੈ ਕਿ ਜਿਹੜੀ ਜਾਂਚ ਹੈ ਖਾਸ ਤੌਰ ਦੇ ਉੱਤੇ CBI ਦੀ ਜਾਂਚ ਹੈ ਉਹਨੂੰ ਪ੍ਰਭਾਵਿਤ ਕਰਨ ਦੇ ਵਾਸਤੇ, ਭੰਬਲ ਭੂਸਾ ਕ੍ਰੀਏਟ ਕਰਨ ਦੇ ਵਾਸਤੇ ਇਹ ਚਿੱਠੀ ਜਿਹੜੀ ਹੈ ਜੀ ਉਹ ਲਿਖੀ ਗਈ ਹੋਵੇ। ਕਿਉਂਕਿ ਜੇ ਗੈਂਗਸਟਰਾਂ ਦੀ ਸ਼ਮੂਲੀਅਤ ਆ ਜਾਂਦੀ ਆ ਤੇ ਫਿਰ ਅੱਗੋਂ ਸ਼ਮੂਲੀਅਤ ਇਸ ਪਾਸੇ ਵੱਲ ਨੂੰ ਵੀ ਤਾਂ ਵੱਧ ਸਕਦੀ ਹੈ ਕਿ ਗੈਂਗਸਟਰ ਕਿਹਦੇ ਨੇੜੇ ਸੀਗੇ, ਕਿਹੜੇ ਸਿਆਸੀ ਨੇਤਾ ਦੇ ਨੇੜੇ ਸੀਗੇ। ਕਿਉਂਕਿ ਸਿਆਸੀ ਨੇਤਾਵਾਂ ਦੇ ਨਾਲ ਨੇੜਤਾ ਸਭ ਨੂੰ ਪਤਾ ਕਿ ਗੈਂਗਸਟਰ ਦੀ ਜਿਹੜੀ ਜੀ ਉਹ ਹੈਗੀ ਆ। ਇਸ ਕਰਕੇ ਇਸ ਚਿੱਠੀ ਦੀ ਪ੍ਰਮਾਣਿਕਤਾ ਜਿਹੜੀ ਹੈ ਜੀ ਉਹਦੇ ਉੱਤੇ ਕਿੰਤੂ ਪਰੰਤੂ ਤਾਂ ਜਿਹੜਾ ਜੀ ਉਹ ਹੋ ਸਕਦਾ ਹੈ ਕਿਉਂਕਿ ਜਿਹੜੇ ਤਰੀਕੇ ਨਾਲ ਇਹ ਭੇਜੀ ਗਈ ਆ ਇਹ ਨਾਮ ਪਹਿਲਾਂ ਕਦੇ ਨਹੀਂ ਸੁਣੇ ਗਏ। ਅੱਜ ਜੀ ਬਿਲਕੁਲ ਬਾਅਦ ਵਿੱਚ ਪਤਾ ਲੱਗੂਗਾ ਕਿ ਪਹਿਲਾਂ ਵੀ ਇਦਾਂ ਦੇ ਕੰਮ ਬੜੇ ਹੁੰਦੇ ਰਹੇ ਆ, ਕਰਦਾ ਕੋਈ ਤੇ ਭਰਦਾ ਕੋਈ। ਅੱਗੇ ਆਪਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਬਾਰੇ ਗੱਲ ਕਰੀਏ ਕਿ ਉਹ ਬੜੀ ਭੰਬਲ ਭੂਸੇ ਵਾਲੀ ਸਥਿਤੀ ਬਣੀ ਹੋਈ ਆ। ਕੁਝ ਸੁਪਰੀਮ ਕੋਰਟ ਦੇ ਵੱਲੋਂ ਸ਼੍ਰੋਮਣੀ ਕਮੇਟੀ ਸੰਬੰਧੀ ਜਿਹੜਾ ਕੀਤਾ ਗਿਆ ਫੈਸਲਾ ਜੀ ਉਹਦੇ ਜਿਹੜੇ ਅੰਤਰਿਮ ਆਦੇਸ਼ ਦੇ ਨਿਰਦੇਸ਼ ਜਿਹੜੇ ਉਹ ਖਤਮ ਹੋ ਗਏ ਨੇ ਔਰ ਇਸ ਸਥਿਤੀ ਦੇ ਵਿੱਚ 2010 ਵਾਲੀ ਅੰਤਰਿਮ ਕਮੇਟੀ ਜਿਹਨੂੰ ਅਗਲੇ ਹੁਕਮਾਂ ਤੱਕ ਕੰਮ ਕਰਨ ਦੇ ਆਦੇਸ਼ ਸੀਗੇ ਜੀ ਉਹ ਵੀ ਖਤਮ ਹੋ ਗਈ ਆ। ਇਸ ਤਾਜ਼ਾ ਪੈਦਾ ਹੋਈ ਸਥਿਤੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਬਾਰੇ ਭੰਬਲ ਭੂਸੇ ਵਾਲੀ ਸਥਿਤੀ ਜਿਹੜੀ ਹੈ ਜੀ ਉਹ ਬਣੀ ਹੋਈ ਆ। ਸ਼੍ਰੋਮਣੀ ਕਮੇਟੀ ਨੇ ਅੰਤਰਿਮ ਕਮੇਟੀ ਦੀ ਇਕੱਤਰਤਾ 29 ਸਤੰਬਰ ਨੂੰ ਲੁਧਿਆਣੇ ਨੇੜੇ ਗੁਰਦੁਆਰਾ ਦੇਗਸਰ ਕਟਾਣਾ ਦੇ ਵਿੱਚ ਸੱਦੀ ਹੈ। 11 ਦੀਆਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਤੋਂ ਬਾਅਦ ਪੈਦਾ ਹੋਏ ਸੰਕਟ ਕਰਕੇ ਸ਼੍ਰੋਮਣੀ ਕਮੇਟੀ ਦਾ ਨਵਾਂ ਹਾਊਸ ਗਠਿਤ ਨਹੀਂ ਹੋ ਸਕਿਆ ਸੀਗਾ ਤੇ ਇਸ ਤੋਂ ਪਹਿਲਾਂ ਪਿਛਲੇ ਹਾਊਸ ਨੂੰ ਖਤਮ ਕਰ ਦਿੱਤਾ ਗਿਆ ਸੀਗਾ। ਉਸ ਵੇਲੇ 2012 ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਪ੍ਰਸ਼ਾਸਕ ਲਾਉਣ ਦੀ ਮੰਗ ਵੀ ਉੱਠੀ ਸੀ, ਜਿਹਦੇ ਜਵਾਬ ਦੇ ਵਿੱਚ ਸੁਪਰੀਮ ਕੋਰਟ ਨੇ ਮਾਰਚ 2012 ਦੇ ਵਿੱਚ ਸਿੱਖ ਸੰਸਥਾ ਦੇ ਕੰਮ ਚਲਾਉਣ ਲਈ ਆਰਜ਼ੀ ਤੌਰ ਦੇ ਉੱਤੇ 2010 ਵਾਲੀ ਜਿਹੜੀ ਕਮੇਟੀ ਸੀ ਉਹਨੂੰ ਹੱਕ ਦਿੱਤੇ ਸੀਗੇ, ਜਿਹੜੀ ਕਿ ਹੁਣ ਤੱਕ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਚਲਾ ਰਹੀ ਸੀ। ਹੁਣ 15 ਸਤੰਬਰ 16 ਨੂੰ ਸੁਪਰੀਮ ਕੋਰਟ ਵੱਲੋਂ ਕੀਤੇ ਫੈਸਲੇ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਸਹਿਜਧਾਰੀ ਸਿੱਖਾਂ ਨੂੰ ਵੋਟ ਨਾ ਪਾਉਣ ਦੇ ਹੱਕ ਦੇ ਬਾਰੇ ਜਾਰੀ ਨੋਟੀਫਿਕੇਸ਼ਨ ਨੂੰ ਕਾਨੂੰਨੀ ਰੂਪ ਦੇ ਵਿੱਚ ਮਾਨਤਾ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ 11 ਵਾਲੇ ਸ਼੍ਰੋਮਣੀ ਕਮੇਟੀ ਦੇ ਹਾਊਸ ਨੂੰ ਵੀ ਮਾਨਤਾ ਦੇ ਦਿੱਤੀ ਹੈ। ਇਸ ਤਹਿਤ ਇਸ ਨਵੇਂ ਹਾਊਸ ਦੇ ਅਹੁਦੇਦਾਰਾਂ ਦੀ ਚੋਣ ਜਿਹੜੀ ਹੈ ਜੀ ਉਹ ਹੋਊਗੀ। ਹੁਣ ਭੰਬਲ ਭੂਸਾ ਇਸ ਗੱਲ ਦੇ ਉੱਤੇ ਜਿਹੜਾ ਜੀ ਉਹ ਬਣਿਆ ਹੋਇਆ ਕਿ ਕੀਤਾ ਕੀ ਜਾਵੇ। ਜਿਸ ਦਿਨ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀ ਮੈਂ ਉਸ ਦਿਨ ਵੀ ਉਹਦੇ ਉੱਤੇ ਟਿੱਪਣੀ ਜਿਹੜੀ ਉਹ ਕੀਤੀ ਸੀ ਕਿ ਮੌਜੂਦਾ ਜਿਹੜੀ ਸਰਕਾਰ ਹੈ ਕਿਉਂਕਿ ਉਹਦੇ ਅੰਡਰ ਹੀ ਹੈ ਇੱਕ ਕਿਸਮ ਦੇ ਨਾਲ SGPC ਅਕਾਲੀ ਦਲ ਬਾਦਲ ਦੇ, ਉਹਨਾਂ ਵਾਸਤੇ ਸਥਿਤੀ ਜਿਹੜੀ ਹੈ ਜੀ ਬੜੀ ਅਜੀਬ ਪੈਦਾ ਹੋਊਗੀ। ਮੈਂ ਉਦੋਂ ਵੀ ਕਿਹਾ ਸੀਗਾ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਰਵਾਈਆਂ ਜਾਣ ਜਾਂ ਨਾ ਕਰਵਾਈਆਂ ਜਾਣ। ਇਹ ਸਮਝਿਆ ਜਾ ਰਿਹਾ ਜੀ ਕਿ ਕਰਵਾਈਆਂ ਜਾ ਸਕਦੀਆਂ ਨੇ ਕਿਉਂਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰਕਾਰ ਉਹਨਾਂ ਦੀ ਹੈ ਅਜੇ ਜਿੱਤਿਆ ਜਾ ਸਕਦਾ ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਬਜ਼ਾ ਬਰਕਰਾਰ ਰਹੇ। ਜੇ ਵਿਧਾਨ ਸਭਾ ਚੋਣਾਂ ਦੇ ਵਿੱਚ ਉਲਟਫੇਰ ਹੁੰਦਾ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੋਂ ਵੀ ਕਬਜ਼ਾ ਜਿਹੜਾ ਜੀ ਉਹ ਜਾਂਦਾ ਲੱਗੂਗਾ। ਇਹ ਕਿਹਾ ਜਾ ਰਿਹਾ ਜੀ ਕਿ ਸੰਭਾਵੀ ਰੂਪ ਦੇ ਵਿੱਚ ਚੋਣਾਂ ਜਿਹੜੀਆਂ ਜੀ ਉਹ ਅਕਤੂਬਰ ਦੇ ਲਾਸਟ ਦੇ ਵਿੱਚ ਆ ਸਕਦੀਆਂ ਨੇ SGPC ਦੀਆਂ। ਜਿਹੜੀਆਂ ਹੁਣ ਬਾਕੀ ਪੰਥਕ ਧਿਰਾਂ SGPC ਨੂੰ ਹਮੇਸ਼ਾ ਜਿਹੜੇ ਜੀ ਉਹ ਲੈਂਦੀਆਂ ਨੇ ਲੰਮੇ ਹੱਥੀ, ਉਹਨਾਂ ਦੀ ਤਿਆਰੀ ਕਿੰਨੀ ਕੁ ਹੋਊਗੀ ਇਹਨਾਂ ਚੋਣਾਂ ਦੇ ਬਾਰੇ ਦੇ ਵਿੱਚ ਇਹ ਵੱਡਾ ਸਵਾਲ ਰਹੂਗਾ ਜੀ। ਜੀ ਬਿਲਕੁਲ, ਕਿਉਂਕਿ ਵੋਟਾਂ ਬਣਾਉਣ ਦਾ ਮੌਕਾ ਵੀ ਨਹੀਂ ਦਿੱਤਾ ਜਾਂਦਾ ਦੂਸਰਿਆਂ ਨੂੰ ਤੇ ਵੋਟਾਂ
ਆਪਣੇ ਆਪ ਨਹੀਂ ਪੈਣੀਆਂ। ਤੇ ਅੱਗੇ ਆਪਾਂ ਘਪਲਿਆਂ ਦੀ ਗੱਲ ਕਰੀਏ ਕਿ ਕੋਈ ਨਾ ਕੋਈ ਘਪਲਾ ਆ ਜਿਹੜਾ ਨਿਕਲੇ ਰਹਿੰਦਾ। ਹੁਣ ਸਿਲਾਈ ਮਸ਼ੀਨਾਂ ਦਾ ਘਪਲਾ ਸਾਹਮਣੇ ਆਇਆ। ਬਿਲਕੁਲ ਜੀ, ਘਪਲਾ ਪੰਜਾਬ ਹੀ ਹੈ ਜੀ। ਰੋਜ਼ ਕੁਛ ਨਾ ਕੁਛ ਜਿਹੜਾ ਜੀ ਨਵਾਂ ਸਾਹਮਣੇ ਆ ਜਾਂਦਾ, ਉਹ ਵੀ ਅਜੇ ਸਰਕਾਰ ਦੇ ਹੁੰਦਿਆਂ। ਬਾਅਦ ਦੇ ਵਿੱਚ ਕੀ ਹੋਣਾ ਜੀ, ਇਹਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਸਿਲਾਈ ਮਸ਼ੀਨਾਂ ਦੀ ਖਰੀਦ ਤੋਂ ਸਰਕਾਰੀ ਦਰਬਾਰ ਦੇ ਵਿੱਚ ਰੌਲਾ ਪੈ ਗਿਆ ਜੀ। ਪ੍ਰਾਈਵੇਟ ਫਰਮਾਂ ਨੇ 1.5 ਮਹੀਨੇ ਦੇ ਵਿੱਚ ਪਰ ਮਸ਼ੀਨ 645 ਰੁਪਏ ਕੀਮਤ ਜਿਹੜੀ ਹੈ ਜੀ ਉਹ ਵਧਾ ਦਿੱਤੀ ਹੈ। ਜਿਹੜੀਆਂ ਦੋ ਫਰਮਾਂ ਨੇ ਮਸ਼ੀਨਾਂ ਘੱਟ ਭਾਅ ਤੇ ਦੇਣ ਦੀ ਪੇਸ਼ਕਸ਼ ਕੀਤੀ ਸੀ, ਉਹਨਾਂ ਦੇ ਟੈਂਡਰ ਤਕਨੀਕੀ ਆਧਾਰ ਦੇ ਉੱਤੇ ਰੱਦ ਕਰ ਦਿੱਤੇ ਗਏ ਆ। ਪੰਜਾਬ ਸਰਕਾਰ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਨੀਲੇ ਕਾਰਡ ਹੋਲਡਰਾਂ ਚੋਂ ਵਿਧਵਾਵਾਂ ਜਾਂ ਉਹਨਾਂ ਦੀਆਂ ਕੁਆਰੀਆਂ ਧੀਆਂ ਨੂੰ ਇਹ ਸਿਲਾਈ ਮਸ਼ੀਨਾਂ ਦੇਣੀਆਂ ਸੀਗੀਆਂ। ਤਕਰੀਬਨ 5.25 ਲੱਖ ਸਿਲਾਈ ਮਸ਼ੀਨਾਂ ਵੰਡੀਆਂ ਜਾਣੀਆਂ ਨੇ। ਕੰਟਰੋਲਰ ਆਫ ਸਟੋਰੇਜ ਨੇ 5.25 ਲੱਖ ਸਿਲਾਈ ਮਸ਼ੀਨਾਂ ਦਾ ਟੈਂਡਰ 8 ਅਗਸਤ 16 ਨੂੰ ਖੋਲ੍ਹਿਆ ਸੀਗਾ, ਜਿਹਦੇ ਵਿੱਚ 17 ਫਰਮਾਂ ਚੋਂ ਪਟਿਆਲੇ ਦੀ ਫਰਮ ਆਰਜੇ ਦਾ 250 ਰੁਪਏ ਸਣੇ ਟੈਕਸ ਦੇ ਵਿੱਚ ਸਿਲਾਈ ਮਸ਼ੀਨ ਦੇਣ ਦਾ ਰੇਟ ਸਭ ਤੋਂ ਘੱਟ ਨਿਕਲਿਆ ਸੀ। ਕੰਟਰੋਲਰ ਨੇ ਇਸ ਫਰਮ ਦਾ ਰੇਟ ਵੀ ਫਾਈਨਲ ਕਰ ਦਿੱਤਾ ਸੀਗਾ, ਪਰ ਮਗਰੋਂ ਫਰਮ ਦੀ ਸਪਲਾਈ ਸਮਰੱਥਾ ਨਾ ਹੋਣ ਦੇ ਆਧਾਰ ਦੇ ਉੱਤੇ ਇਹ ਟੈਂਡਰ ਰੱਦ ਕਰ ਦਿੱਤਾ ਗਿਆ। ਸਿਲਾਈ ਮਸ਼ੀਨਾਂ ਦਾ ਮੁੜ ਕੇ ਟੈਂਡਰ ਲਾਇਆ ਗਿਆ। 23 ਸਤੰਬਰ ਨੂੰ 16 ਨੂੰ ਖੋਲ੍ਹਿਆ ਗਿਆ। ਮੁੜ ਕੇ 9 ਫਰਮਾਂ ਨੇ ਟੈਂਡਰ ਪਾਏ, ਜਿਹਦੇ ਚੋਂ 2 ਫਰਮਾਂ ਦੇ ਟੈਂਡਰ ਤਕਨੀਕੀ ਆਧਾਰ ਤੇ ਰੱਦ ਕਰ ਦਿੱਤੇ ਗਏ, ਜਿਨ੍ਹਾਂ ਨੇ ਮਸ਼ੀਨ ਤਕਰੀਬਨ 2450 ਰੁਪਏ ਦੀ ਜਿਹੜੀ ਉਹ ਦੇਣੀ ਸੀਗੀ। ਔਰ ਦੂਜੇ ਟੈਂਡਰ ਦੇ ਵਿੱਚ ਲੁਧਿਆਣੇ ਦੀ ਇੱਕ ਫਰਮ ਦਾ ਰੇਟ ਸਭ ਤੋਂ ਘੱਟ 2695 ਰੁਪਏ ਨਿਕਲਿਆ, ਜਿਹੜਾ ਪਹਿਲੇ ਟੈਂਡਰ ਨਾਲੋਂ ਪ੍ਰਤੀ ਮਹੀਨਾ 645 ਪ੍ਰਤੀ ਮਸ਼ੀਨ 645 ਰੁਪਏ ਜ਼ਿਆਦਾ। ਔਰ 1.5 ਮਹੀਨੇ ਦੇ ਵਿੱਚ 5.25 ਲੱਖ ਮਸ਼ੀਨਾਂ ਦੇ ਭਾਅ ਦੇ ਵਿੱਚ 33.85 ਕਰੋੜ ਦਾ ਵਾਧਾ ਹੋ ਗਿਆ। ਔਰ 7 ਫਰਮਾਂ ਚੋਂ 5 ਨੇ ਜਿਹੜਾ ਜੀ ਉਹ ਪੂਲ ਕੀਤਾ ਹੋਇਆ। ਇਹ ਘੁਟਾਲਾ ਇਸ ਤਰੀਕੇ ਦੇ ਨਾਲ ਹੈ ਜੀ ਕਿ ਪਹਿਲਾਂ ਘੱਟ ਰੇਟ ਦੇ ਕੇ ਟੈਂਡਰ ਲੈ ਲਿਆ, ਹੁਣ ਜਿਹੜਾ ਜੀ ਇਹਦੇ ਵਿੱਚ ਪਰ ਮਸ਼ੀਨ 645 ਰੁਪਏ ਜਿਹੜੀ ਹੈ ਜੀ ਉਹ ਕੀਮਤ ਵਧਾ ਦਿੱਤੀ ਹੈ। ਰਗੜਾ ਲੱਗੂਗਾ ਜੀ ਪੰਜਾਬ ਦੇ ਖਜ਼ਾਨੇ ਨੂੰ, ਹੋਰ ਕਿਸੇ ਦਾ ਕੁਝ ਨਹੀਂ ਜਾਣਾ, ਟੈਕਸ ਪੇਅਰ ਦੀ ਮਨੀ ਹੈ ਜੀ। ਹਾਂ ਬਿਲਕੁਲ ਜੀ। ਤੇ ਅੱਗੇ ਆਪਾਂ ਟਾਈਟਲਰ ਵਾਲੇ ਮਾਮਲੇ ਦੀ ਜੇ ਗੱਲ ਕਰੀਏ, ਅਦਾਲਤ ਨੇ ਸਖਤੀ ਵਰਤੀ। ਐਕਚੁਅਲੀ ਜੀ ਜਿਹੜੀ ਅਦਾਲਤ ਹੈ CBI ਨੇ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਗਵਾਹ ਦੀ ਭਾਲ ਕਰਨ ਦੇ ਵਿੱਚ ਕੈਨੇਡਾ ਦੀ ਸਰਕਾਰ ਨੂੰ ਚਿੱਠੀ ਲਿਖਣ ਦੇ ਵਿੱਚ 2 ਮਹੀਨੇ ਦੀ ਦੇਰੀ ਕਿਉਂ ਕੀਤੀ, ਇਸ ਮਾਮਲੇ ਦੇ ਉੱਤੇ CBI ਦੀ ਖਚਾਈ ਜਿਹੜੀ ਹੈ ਜੀ ਉਹ ਕੀਤੀ ਆ। ਦਿੱਲੀ ਦੇ ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਜਿਹੜੇ ਸ਼ਿਵਾਲੀ ਸ਼ਰਮਾ ਨੇ CBI ਨੂੰ ਇਹ ਸਵਾਲ ਜਿਹੜਾ ਦੀ ਪੁੱਛਿਆ। ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਮਾਮਲੇ ਦੇ ਨਾਲ ਇਹ ਮਾਮਲਾ ਜਿਹੜਾ ਜੀ ਉਹ ਜੁੜਿਆ ਹੋਇਆ। ਮੈਜਿਸਟ੍ਰੇਟ ਨੇ ਇਹ ਕਿਹਾ ਕਿ 11 ਜੁਲਾਈ ਨੂੰ ਮੁੱਖ ਗਵਾਹ ਦੇ ਮੁੰਡੇ ਨਰਿੰਦਰ ਸਿੰਘ ਦੀ ਜਾਣਕਾਰੀ ਦੇ ਲਈ ਕੈਨੇਡਾ ਦੀ ਸਰਕਾਰ ਨੂੰ ਚਿੱਠੀ ਲਿਖਣ ਨੂੰ ਕਿਹਾ ਸੀਗਾ। 2 ਮਹੀਨੇ ਤੋਂ ਬਾਅਦ ਅਦਾਲਤ ਨੇ ਕਿਹਾ ਤੁਸੀਂ ਹੱਥ ਲਮਕਾ ਕੇ ਫੇਰ ਆ ਗਏ ਹੋ, ਇੰਨਾ ਸਮਾਂ ਇੱਕ ਚਿੱਠੀ ਲਿਖਣ ਨੂੰ ਕਿਉਂ ਲੱਗਿਆ ਜੀ। ਕੋਰਟ ਨੇ ਨਾਲ ਹੀ CBI ਦੇ 25 ਅਕਤੂਬਰ ਤੱਕ ਸਟੇਟਸ ਰਿਪੋਰਟ ਵੀ ਜਿਹੜੀ ਹੈ ਜੀ ਉਹ ਮੰਗੀ ਹੈ। ਸੀਨੀਅਰ ਐਡਵੋਕੇਟ ਜਿਹੜੇ HS ਫੂਲਕਾ ਨੇ, ਉਹਨਾਂ ਨੇ ਕਿਹਾ, ਅਦਾਲਤ ਨੂੰ ਦੱਸਿਆ ਕਿ ਨਰਿੰਦਰ ਸਿੰਘ ਪਿਛਲੇ ਦਿਨਾਂ ਦੇ ਵਿੱਚ ਭਾਰਤ ਆਇਆ ਸੀਗਾ ਔਰ ਉਹ ਇਸ ਮਾਮਲੇ ਦੇ ਵਿੱਚ ਆਪਣੀ ਗਵਾਹੀ ਵੀ ਰਿਕਾਰਡ ਕਰਨਾ ਚਾਹੁੰਦਾ ਸੀਗਾ, ਪਰ CBI ਨੇ ਕੋਈ ਇੰਟਰਸਟ ਜਿਹੜਾ ਜੀ ਉਹ ਨਹੀਂ ਦਿਖਾਇਆ ਕਿ ਉਹਦੀ ਗਵਾਹੀ ਜਿਹੜੀ ਹੈ ਜੀ ਉਹ ਰਿਕਾਰਡ ਕੀਤੀ ਜਾਵੇ। ਇਸ ਗੱਲ ਤੋਂ ਖਿਜੀ ਹੋਈ ਜਿਹੜੀ ਅਦਾਲਤ ਸੀਗੀ, ਉਹਨੇ CBI ਨੂੰ ਚੰਗੀਆਂ ਝਾੜਾਂ ਇਸ ਮਸਲੇ ਦੇ ਉੱਤੇ ਪਾਈਆਂ ਤੇ ਇਹ ਕਿਹਾ ਕਿ 25 ਅਕਤੂਬਰ ਤੱਕ ਜਿਹੜੀ ਹੈ ਜੀ ਸਟੇਟਸ ਰਿਪੋਰਟ ਜਿਹੜੀ ਉਹ ਦੱਸੀ ਜਾਵੇ ਕਿ ਤੁਸੀਂ ਇਸ ਮਾਮਲੇ 'ਚ ਕੀ ਕੀਤਾ ਤੇ ਖਾਸ ਤੌਰ ਦੇ ਉੱਤੇ 2 ਮਹੀਨੇ ਤੋਂ ਤੁਸੀਂ ਇੱਕ ਚਿੱਠੀ ਜਿਹੜੀ ਹੈ ਜੀ ਉਹ ਕਿਉਂ ਨਹੀਂ ਲਿਖ ਸਕੇ ਜੀ। ਬਿਲਕੁਲ ਜੀ, 2 ਮਹੀਨੇ ਕੀ ਇੰਨੇ ਸਾਲ ਬੀਤ ਗਏ, ਇਹਨਾਂ ਨੇ ਕੁਛ ਨਹੀਂ ਕੀਤਾ। ਤੇ ਅੱਗੇ ਆਪਾਂ ਬਾਂਸਲ ਦੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਖੁਦਕੁਸ਼ੀ ਨੋਟ ਸੀਗਾ ਉਹ ਅਖਬਾਰਾਂ ਵਾਲਿਆਂ ਨੂੰ ਮਿਲਿਆ। ਐਕਚੁਅਲੀ ਜੀ ਇਹ ਜਿਹੜਾ ਬਾਂਸਲ ਸੀਗਾ ਉਹ ਪਿਛਲੇ ਦਿਨੀ ਤਕਰੀਬਨ ਇਹ ਟੱਬਰ ਹੀ ਮੁੱਕ ਗਿਆ ਜੀ ਸਾਰਾ। ਪਹਿਲਾਂ ਉਹਦੀ ਵਾਈਫ ਤੇ ਉਹਦੀ ਪਤਨੀ ਨੇ ਸੁਸਾਈਡ ਕਰ ਲਿਆ ਸੀਗਾ। ਪਿਛਲੇ ਦਿਨੀ ਬਾਂਸਲ ਤੇ ਉਹਦੇ ਮੁੰਡੇ ਨੇ ਜਿਹੜਾ ਜੀ ਦੋਨਾਂ ਨੇ ਸੁਸਾਈਡ ਕਰ ਲਿਆ। ਇੱਕ ਕਾਰਪੋਰੇਟ ਅਫੇਅਰ ਦੇ ਨਾਲ ਜਿਹੜਾ ਜੀ ਰਹੇ BK ਬਾਂਸਲ ਨੇ ਸੁਸਾਈਡ ਨੋਟ ਜਿਹੜਾ ਸੀਗਾ ਜੀ ਉਹ CBI ਦੇ ਅਧਿਕਾਰੀਆਂ ਦੇ ਉੱਤੇ ਲਿਖਿਆ ਸੀਗਾ। ਉਹਨਾਂ ਨੇ ਐਕਚੁਅਲੀ ਇਹ ਸੁਸਾਈਡ ਨੋਟ ਲਿਖਣ ਤੋਂ ਬਾਅਦ ਇਹਦੀਆਂ ਕਾਪੀਆਂ ਜਿਹੜੀਆਂ ਸੀ ਉਹ ਪੱਤਰਕਾਰਾਂ ਨੂੰ ਵੀ ਮੇਲ ਦੇ ਰਾਹੀਂ ਭੇਜ ਦਿੱਤੀਆਂ। ਪਹਿਲਾਂ ਤਾਂ ਇਹਦੇ ਉੱਤੇ ਕਈ ਕਿਸਮ ਦੀਆਂ ਅਟਕਲਾਂ ਜਿਹੜੀਆਂ ਦੀ ਉਹ ਚੱਲਦੀਆਂ ਰਹੀਆਂ। CBI ਜਿਹੜੀ ਸੀ ਉਹ ਇਸ ਸੁਸਾਈਡ ਨੋਟ ਨੂੰ ਦਬਾਉਣ ਦੇ ਵਿੱਚ ਜਿਹੜਾ ਜੀ ਉਹ ਲੱਗੀ ਰਹੀ। ਹੁਣ ਇਹ ਮਾਮਲਾ ਆ ਗਿਆ ਜੀ ਸਾਹਮਣੇ, ਕਿਉਂਕਿ ਪੱਤਰਕਾਰਾਂ ਦੇ ਕੋਲੇ ਵੀ ਇਹਦੀਆਂ ਕਾਪੀਆਂ ਜਿਹੜੀਆਂ ਜੀ ਉਹ ਪਹੁੰਚ ਗਈਆਂ। ਬਾਂਸਲ ਨੇ ਇਹਦੇ ਵਿੱਚ ਲਿਖਿਆ ਕਿ CBI ਨੇ ਮੇਰੀ ਘਰਵਾਲੀ ਤੇ ਮੇਰੀ ਬੇਟੀ ਨੂੰ ਟੌਰਚਰ ਕੀਤਾ।
DIG ਪੱਧਰ ਦੀ ਇੱਕ ਔਰਤ ਅਧਿਕਾਰੀ ਜਿਹੜੀ ਸੀ, ਉਹਨੇ ਮੇਰੀ ਘਰਵਾਲੀ ਤੇ ਕੁੜੀ ਦੇ ਨਾਲ ਬਹੁਤ ਬੁਰੇ ਤਰੀਕੇ ਦੇ ਨਾਲ ਮਾਰ-ਕੁੱਟ ਕੀਤੀ, ਗਾਲਾਂ ਉਹਨੂੰ ਜਿਹੜੀਆਂ ਸੀਗੀਆਂ ਉਹ ਕੱਢੀਆਂ ਨੇ। ਉਹਨੇ ਇਹ ਵੀ ਲਿਖਿਆ ਕਿ CBI ਦੇ DIG ਸੰਜੀਵ ਗੌਤਮ ਨੇ ਧਮਕੀ ਦਿੰਦੇ ਹੋਏ ਕਿਹਾ ਸੀਗਾ ਕਿ ਤੇਰੀਆਂ ਅਗਲੀਆਂ ਪੀੜ੍ਹੀਆਂ ਜਿਹੜੀਆਂ ਦੀ ਉਹ ਸਾਡੇ ਨਾਮ ਤੋਂ ਕੰਬਣਗੀਆਂ, ਜਿਹਦੇ ਕਰਕੇ ਉਹਨੇ ਕਿਹਾ ਕਿ ਇਸ ਟੌਰਚਰ ਦੀ ਵਜ੍ਹਾ ਕਰਕੇ ਮੈਂ ਆਤਮ ਹੱਤਿਆ ਵਾਲਾ ਜਿਹੜਾ ਕਦਮ ਆ ਜੀ ਉਹ ਚੁੱਕ ਰਿਹਾ। ਜਿਹੜਾ ਉਹਦਾ ਮੁੰਡਾ ਯੋਗੇਸ਼ ਸੀਗਾ, ਉਹਨੇ ਆਪਣੇ ਸੁਸਾਈਡ ਨੋਟ ਦੇ ਵਿੱਚ 4 CBI ਅਧਿਕਾਰੀਆਂ ਦਾ ਨਾਂ ਲਿਖਿਆ। ਉਹਨੇ ਲਿਖਿਆ ਕਿ ਉਹਨਾਂ ਨੇ ਸਾਡਾ ਜੀਣਾ ਹਰਾਮ ਜਿਹੜਾ ਜੀ ਉਹ ਕਰ ਦਿੱਤਾ। ਮੇਰੀ ਮਾਂ ਤੇ ਭੈਣ ਦੇ ਸੁਸਾਈਡ ਦੇ ਖਿਲਾਫ ਵੀ ਜਿਹੜਾ ਨੋਟ ਇੱਕ ਲਿਖਿਆ ਸੀਗਾ, ਉਹਨਾਂ ਨੇ ਕਿਹਾ ਕਿ CBI ਦੇ ਅਧਿਕਾਰੀਆਂ ਨੇ ਉਸ ਨੋਟ ਨੂੰ ਖੁਰਦ-ਬੁਰਦ ਜਿਹੜਾ ਜੀ ਉਹ ਕਰ ਦਿੱਤਾ ਜੀ। ਜਿਹੜੇ ਇਹ ਹੁਣ ਨੋਟ ਸਾਹਮਣੇ ਆਉਣ ਤੋਂ ਬਾਅਦ CBI ਜਿਹੜੀ ਕਿ ਇਸ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਜੀ ਦਿਖਾ ਰਹੀ ਸੀ ਕਿ ਉਹਨੇ ਕਿਵੇਂ ਇਹਨੂੰ ਗ੍ਰਿਫਤਾਰ ਕਰ ਲਿਆ, ਉਹ ਹੁਣ ਬੈਕਫੁੱਟ ਦੇ ਉੱਤੇ ਜਿਹੜੀ ਜੀ ਉਹ ਆ ਗਈ ਹੈ। ਇਸ ਸੁਸਾਈਡ ਨੋਟ ਤੋਂ ਬਾਅਦ ਜਿਹੜਾ ਜੀ ਸਾਹਮਣੇ ਆਉਣ ਲੱਗਾ ਹੈ ਕਿ ਬੰਸਲ ਜਿਹੜਾ ਸੀਗਾ ਜੀ ਉਹ ਨਿਰਸੰਦੇਹ ਕਿਤੇ ਨਾ ਕਿਤੇ ਇਨਵੋਲਵ ਤਾਂ ਹੋਊਗਾ, ਪਰ ਇਹ ਕਿਹਾ ਜਾ ਰਿਹਾ ਜੀ ਕਿ ਉਹਨੂੰ ਫਸਾਉਣ ਦੇ ਵਾਸਤੇ ਜਾਂ ਉਹਦੇ ਤੋਂ ਪੈਸਾ ਜਿਹੜਾ ਸੀਗਾ ਜੀ ਉਹ ਹੜੱਪਣ ਦੇ ਵਾਸਤੇ ਕੁਝ ਅਫਸਰ ਜਿਹੜੇ ਨੇ ਉਹ ਕੋਸ਼ਿਸ਼ ਕਰਦੇ ਰਹੇ ਨੇ। ਤੇ ਅਖੀਰ ਦੇ ਵਿੱਚ ਇੱਕ ਸਵਾਲ ਹੈ ਜੇ ਕਿ ਜਿਹੜੀ ਭਾਰਤੀ ਫਿਲਮ ਤੋਂ ਬਿਨਾਂ ਉੱਥੇ ਵੀ ਬੜੀ ਆਵਾਜ਼ ਉੱਠ ਰਹੀ ਹੈ ਕਿ ਭਾਰਤੀ ਫਿਲਮਾਂ ਬੰਦ ਕਰੋ ਪਾਕਿਸਤਾਨ ਦੇ ਵਿੱਚ, ਤੇ ਇਸ ਦੇ ਨਾਲ ਪਾਕਿਸਤਾਨ ਦੀ ਫਿਲਮ ਇੰਡਸਟਰੀ ਤਬਾਹ ਨਹੀਂ ਹੋ ਜਾਏਗੀ? ਬਿਲਕੁਲ ਜੀ, ਐਕਚੁਅਲੀ ਜਿਹੜੀ ਪਾਕਿਸਤਾਨ ਦੀ ਫਿਲਮ ਇੰਡਸਟਰੀ ਉਹਦੇ ਕੋਲੇ ਆਪ ਤਾਂ ਬਹੁਤਾ ਕੁਝ ਹੈ ਨਹੀਂ ਗਾ ਜੀ। ਜਿਹੜੇ ਮਲਟੀਪਲੈਕਸਸ ਨੇ ਉਹ ਚੱਲ ਭਾਰਤੀ ਫਿਲਮਾਂ ਦੇ ਕਰਕੇ ਰਹੇ ਨੇ। ਪਾਕਿਸਤਾਨ ਦੀ ਫਿਲਮ ਸਨਅਤ ਜਿਹੜੀ ਹੈ ਜੀ ਉਹਨੂੰ ਫਿਕਰ ਇਸ ਗੱਲ ਦਾ ਹੈ ਕਿ ਜੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਹੋਰ ਵਿਗੜੇ, ਦੇਸ਼ ਦੇ ਵਿੱਚ ਹਿੰਦੀ ਫਿਲਮਾਂ ਦੇ ਉੱਤੇ ਰੋਕ ਲੱਗੀ ਤਾਂ ਉਹਨੂੰ 70% ਤੱਕ ਨੁਕਸਾਨ ਜਿਹੜਾ ਜੀ ਉਹ ਝੱਲਣਾ ਪੈ ਸਕਦਾ ਹੈ। ਪਾਕਿਸਤਾਨ ਫਿਲਮ ਜਗਤ ਦੇ ਲੋਕਾਂ ਨੂੰ ਡਰ ਇਸ ਗੱਲ ਦਾ ਹੈ ਕਿ ਜੇ ਹਾਲਾਤ ਨਾ ਸੁਧਰੇ ਤਾਂ ਅਖੀਰ ਭਾਰਤੀ ਫਿਲਮਾਂ ਦੇ ਉੱਤੇ ਰੋਕ ਲਾਉਣ ਦੀ ਆਵਾਜ਼ ਜਿਹੜੀ ਹੈ ਜੀ ਉਹ ਉੱਠੂਗੀ। ਜਿਹੜੇ ਇੱਕ ਮਲਟੀਪਲੈਕਸਸ ਦੇ ਮਾਲਕ ਨੇ ਨਦੀਮ ਮਾਂਡੀਵਾਲਾ, ਉਹ ਇਹ ਕਹਿੰਦਾ ਹੈ ਜੀ ਕਿ ਮੈਂ ਨਿਰਾਸ਼ਾਵਾਦੀ ਗੱਲਾਂ ਨਹੀਂ ਕਰਦਾ, ਪਰ ਸੱਚਾਈ ਇਹ ਹੈ ਕਿ ਨਵੀਆਂ ਹਿੰਦੀ ਤੇ ਕੌਮਾਂਤਰੀ ਫਿਲਮਾਂ ਦੇ ਜਿਹੜਾ ਜੀ ਉਹ ਇੱਥੇ ਰਿਲੀਜ਼ ਹੋਣ ਦੇ ਨਾਲ ਪਿਛਲੇ ਕੁਝ ਸਾਲਾਂ ਦੇ ਵਿੱਚ ਪਾਕਿਸਤਾਨ ਦੇ ਫਿਲਮ ਉਦਯੋਗ ਨੂੰ ਜਿਹੜਾ ਜੀ ਉਹ ਇੱਕ ਉਚਾਈ ਮਿਲੀ ਹੈ। ਉਹਨੇ ਕਿਹਾ ਕਿ ਲੰਬੇ ਸਮੇਂ ਤੱਕ ਇਹ ਪਾਬੰਦੀ ਨਹੀਂ ਰਹਿਣੀ ਚਾਹੀਦੀ। ਉਹਨਾਂ ਜਿਹੜੀ ਫਿਲਮ ਇੰਡਸਟਰੀ ਹੈ ਪਾਕਿਸਤਾਨ ਦੀ, ਉਹਦਾ ਇਹ ਮੰਨਣਾ ਹੈ ਕਿ ਜੇ ਤਾਂ ਟੈਂਪਰੇਰੀ ਇਹ ਜਿਹੜੀ ਆ ਜੀ ਪਾਬੰਦੀ ਲੱਗਦੀ ਆ ਤਾਂ ਕਿਸੇ ਤਰੀਕੇ ਦੇ ਨਾਲ ਸਰਵਾਈਵ ਹੋ ਜਾਊਗਾ। ਜੇ ਪੱਕੇ ਤੌਰ ਦੇ ਉੱਤੇ ਪਾਬੰਦੀ ਲੱਗ ਗਈ ਤਾਂ ਵੱਡੀ ਗਿਣਤੀ ਦੇ ਵਿੱਚ ਥੀਏਟਰ ਤੇ ਖਾਸ ਤੌਰ ਦੇ ਉੱਤੇ ਮਲਟੀਪਲੈਕਸ ਜਿਹੜੇ ਨੇ ਜੀ ਉਹ ਬੰਦ ਹੋ ਜਾਣਗੇ। ਉਹਦਾ ਕਾਰਨ ਜਿਹੜਾ ਜੀ ਇਹੀ ਆ ਕਿ ਜਿਹੜੀਆਂ ਪਾਕਿਸਤਾਨ ਦੇ ਵਿੱਚ ਉੱਥੋਂ ਦੇ ਹਾਲਾਤਾਂ ਦੀ ਵਜ੍ਹਾ ਕਰਕੇ ਬਹੁਤੀਆਂ ਫਿਲਮਾਂ ਨਹੀਂ ਬਣਦੀਆਂ, ਟਾਵੀਆਂ ਫਿਲਮਾਂ ਜਿਹੜੀਆਂ ਜੀ ਉਹ ਬਣਦੀਆਂ ਨੇ। ਜੇ ਇਹ ਥੀਏਟਰ ਜਿਉਂਦੇ ਰੱਖਣੇ ਨੇ ਤਾਂ 50 ਤੋਂ 60 ਫਿਲਮਾਂ ਜਿਹੜੀਆਂ ਜੀ ਉਹ ਸਾਲ ਦੇ ਵਿੱਚ ਰਿਲੀਜ਼ ਹੋਣੀਆਂ ਚਾਹੀਦੀਆਂ ਨੇ। ਇੰਨੀਆਂ ਫਿਲਮਾਂ ਜਿਹੜੀਆਂ ਜੀ ਉਹ ਪਾਕਿਸਤਾਨ ਦੀ ਇੰਡਸਟਰੀ ਨਹੀਂ ਬਣਾ ਸਕੂਗੀ। ਦੂਸਰੀ ਗੱਲ ਇਹ ਕਿ ਉਹ ਫਿਲਮਾਂ ਨੂੰ ਵੇਖਣ ਦੇ ਵਾਸਤੇ ਓਨੇ ਦਰਸ਼ਕ ਨਹੀਂ ਜਾਂਦੇ ਜਿੰਨੇ ਭਾਰਤੀ ਜਿਹੜੀਆਂ ਫਿਲਮਾਂ ਨੇ ਉਹਨਾਂ ਨੂੰ ਵੇਖਣ ਦੇ ਵਾਸਤੇ ਜਾਂਦੇ ਨੇ। ਦੋ ਮੁਲਕਾਂ ਦੀ ਜਾਂ ਤੁਸੀਂ ਇਹ ਕਹਿ ਲਓ ਕਿ ਸਿਆਸਤਦਾਨਾਂ ਦੀ ਜਿਹੜੀ ਲੜਾਈ ਹੈ, ਜੇ ਮੋਸਟ ਫੇਵਰੇਟ ਨੇਸ਼ਨ ਦਾ ਦਰਜਾ ਵੀ ਭਾਰਤ ਜਿਹੜਾ ਜੀ ਉਹ ਵਾਪਸ ਲੈ ਲੈਂਦਾ ਤਾਂ ਸਰਹੱਦ ਦੇ ਉੱਤੇ ਜਿਹੜੇ ਵਪਾਰ ਕਰਨ ਵਾਲੇ ਛੋਟੇ ਵਪਾਰੀ ਨੇ, ਰੋਜ਼ੀ ਰੋਟੀ ਦਾ ਫਿਕਰ ਤਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਜਿਹੜਾ ਜੀ ਉਹ ਪੈ ਜਾਣਾ। ਪਰ ਇਹਨਾਂ ਦੀ ਰੋਜ਼ੀ ਰੋਟੀ ਤੇ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਦਾ ਨਾ ਪਹਿਲਾਂ ਕਦੀ ਖਿਆਲ ਕੀਤਾ ਗਿਆ ਜੀ, ਨਾ ਕੋਈ ਅੱਗੋਂ ਆਸ ਹੈ। ਹਾਂ ਜੀ ਬਿਲਕੁਲ, ਉਹ ਤਾਂ ਵਿਚਾਰੇ ਜਿਸ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਾਰਾ ਕਰਨਗੇ। ਅਖੀਰ ਦੇ ਵਿੱਚ ਅੱਜ ਨਵਾਂ ਕਿ ਤੋਤਾ ਸਿੰਘ ਦਾ ਹੋਇਆ ਨਾ ਵਾਲ ਵਿੰਗਾ, ਮੰਗਲ ਸਿੰਘ ਨੂੰ ਸੰਗਲ ਹਨ ਪਏ ਮੀਆਂ। ਤੋਤਾ ਸਿੰਘ ਦਾ ਹੋਇਆ ਨਾ ਵਾਲ ਵਿੰਗਾ, ਮੰਗਲ ਸਿੰਘ ਨੂੰ ਸੰਗਲ ਹਨ ਪਏ ਮੀਆਂ। ਜ਼ਿੰਮਾ ਪਿਆ ਇਕੱਲੇ ਦਾ ਸਿਰਫ ਉਸ ਦਾ, ਨਿਕਲ ਖਾਣ ਦੇ ਮਿੱਤਰ ਸਭ ਗਏ ਮੀਆਂ। ਮੰਗਲ ਸਿੰਘ ਦੇ ਮਗਰ ਹੈ ਪੁਲਿਸ ਲੱਗੀ, ਆ ਕੇ ਸਾਰ ਨਾ ਕੋਈ ਹੁਣ ਲਏ ਮੀਆਂ। ਲੁਕਣ ਵਾਸਤੇ ਲਾਵੇ ਪਿਆ ਦੌੜ ਮੰਗਲ, ਕੋਈ ਵੀ ਥਾਂ ਨਾ ਟਿਕਣ ਨੂੰ ਦੇ ਮੀਆਂ। ਟੌਰ ਮੰਗਲ ਦਾ ਕਦੀ ਸੀ ਬਹੁਤ ਭਾਰਾ, ਰਿਹਾ ਬਦਲਦਾ ਵਕਤ ਕੁਝ ਚਾਲ ਮੀਆਂ। ਟੌਰ ਮੰਗਲ ਦਾ ਕਦੀ ਸੀ ਬਹੁਤ ਭਾਰਾ, ਰਿਹਾ ਬਦਲਦਾ ਵਕਤ ਕੁਝ ਚਾਲ ਮੀਆਂ। ਮੇਲੀ ਮੰਗਲ ਦੇ ਜਿਹੜੇ ਸੀ ਗਿਣੇ ਜਾਂਦੇ, ਉਹਨਾਂ ਪੁੱਛਿਆ ਕਦੀ ਨਹੀਂ ਹਾਲ ਮੀਆਂ। ਜੀ ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਸ਼ਾਮ ਨੂੰ ਜੁੜਦੇ ਨੇ ਤੇ ਦੱਸਦੇ ਨੇ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।